ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾ ਇਹ ਸਭਾਵਾਂ ਤਾਂ ਬਣੀਆਂ ਨੇ ਕਿਉਂਕਿ ਇੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਅਪਾਇੰਟ ਕੀਤੇ ਨੁਮਾਇੰਦੇ ਰਾਜ ਸਭਾ ਦੇ ਵਿੱਚ ਤਾਂ ਉਹ ਵੀ ਚੁਣੇ ਜਾਂਦੇ ਨੇ, ਉਹ ਲੋਕਾਂ ਦੇ ਨੁਮਾਇੰਦਿਆਂ ਵੱਲੋਂ ਚੁਣੇ ਜਾਂਦੇ ਨੇ। ਉਹਨਾਂ ਵੱਲੋਂ ਚੁਣੇ ਗਏ ਨੁਮਾਇੰਦੇ ਲੋਕ ਮੁੱਦਿਆਂ ਤੇ ਲੋਕ ਸਰੋਕਾਰਾਂ ਦੇ ਨਾਲ ਜੁੜੀਆਂ ਗੱਲਾਂ ਤੇ ਚਰਚਾ ਕਰਦੇ ਆ। ਵਿਧਾਨ ਸਭਾਵਾਂ ਇਸ ਕਰਕੇ ਬਣੀਆਂ ਨੇ। ਪੰਜਾਬ ਦੀ ਵਿਧਾਨ ਸਭਾ ਦਾ ਇੱਕ ਦਿਨ ਦਾ ਖਰਚ ਕਰੋੜਾਂ ਰੁਪਏ ਦੇ ਵਿੱਚ ਹੈ, ਪਰ ਉਹਦੀ ਆਊਟਪੁੱਟ ਕੀ ਹੈ ਇਹ ਬੜੀ ਮਾਇਨੇ ਖੇਜ਼ ਹੈ। ਖਾਸ ਤੌਰ 'ਤੇ ਉਦੋਂ ਜਦੋਂ ਤੁਹਾਡੇ ਸਮਾਜ ਦਾ ਇੱਕ ਤਬਕਾ ਸੰਘਰਸ਼ ਦੇ ਵਿੱਚੋਂ ਲੰਘ ਰਿਹਾ ਹੋਵੇ, ਤੁਹਾਡੇ ਸਮਾਜ ਦਾ ਇੱਕ ਤਬਕਾ ਉਹ ਸਰਹੱਦਾਂ ਮੱਲੀ ਬੈਠਾ ਹੋਵੇ ਅਤੇ ਉਹਦੇ 'ਤੇ ਜਿਹੜੀ ਕੇਂਦਰੀ ਹਕੂਮਤ ਹੈ ਜਾਂ ਉਹਦੀ ਜਿਹੜੀ ਨਾਲ ਤੁਹਾਡੇ ਗੁਆਂਢੀ ਸੂਬੇ ਦੀ ਸਰਕਾਰ ਉਹਦੇ 'ਤੇ ਜ਼ੁਲਮ ਕਰ ਰਹੀ ਹੋਵੇ। ਖੈਰ ਪਿਛਲੇ ਕੁਝ ਦਿਨਾਂ ਤੋਂ ਬਾਰਡਰਾਂ 'ਤੇ ਟਿਕਟਕ ਹੈ, ਪਰ ਜਿਉਂ ਹੀ ਉਹਨਾਂ ਨੇ ਕਿਸਾਨਾਂ ਨੇ ਅੱਗੇ ਵਧਣਾ ਚਾਹਿਆ ਤਾਂ ਉਹਨਾਂ ਕੋਲੇ ਤਿੰਨ ਚਾਰ ਹੀ ਚੀਜ਼ਾਂ ਨੇ। ਅਥਰੂ ਗੈਸ ਦੇ ਗੋਲੇ ਨੇ, ਰਬੜ ਬੁਲਟਸ ਨੇ, ਸੱਚੀ ਮਿੱਚੀ ਦੇ ਬੁਲਟ ਵੀ ਹੁਣ ਤਾਂ ਉਹ ਮਾਰਨ ਲੱਗ ਪਏ ਨੇ। ਇਸ ਤੋਂ ਇਲਾਵਾ ਪੈਲਟ ਗੰਨਾਂ ਨੇ ਅਤੇ ਪਾਣੀ ਦੀਆਂ ਵਿਛਾੜਾਂ ਨੇ। ਹੋਰ ਉਹਨਾਂ ਕੋਲੇ ਕੁਛ ਨਹੀਂ। ਕਿੱਲ ਮੇਖਾਂ, ਪੱਤਰੀਆਂ, ਬੈਰੀਕੇਡਸ, ਲੋਹੇ ਦੇ ਬੈਰੀਕੇਡਸ, ਕੰਕਰੀਟ ਉਹ ਉਹਨਾਂ ਨੇ ਆਲਰੇਡੀ ਵਿਛਾ ਰੱਖੀ ਹੈ, ਭਾਵੇਂ ਉਹਨਾਂ ਨੂੰ ਅਦਾਲਤਾਂ ਤੋਂ ਝਾੜਾਂ ਪਈ ਜਾਣ। ਪਰ ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ? ਅਸੀਂ ਵਿਧਾਨ ਸਭਾ ਕਿਸਾਨੀ ਸੰਘਰਸ਼ ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਤੁਸੀਂ ਹੁਣ ਤੱਕ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੌਰਾਨ ਕੀ ਕੁਛ ਵਾਪਰਿਆ ਉਹ ਤੁਸੀਂ ਸੁਣਿਆ। ਮੁੱਖ ਮੰਤਰੀ ਸਾਹਿਬ ਨੇ ਕੀ ਕੁਛ ਕਿਹਾ, ਕਾਂਗਰਸੀਆਂ ਨੇ ਤੂੰ ਕਿਹਾ। ਉਹਨਾਂ ਨੇ ਕਿਹਾ ਕਿ ਆ ਜਾਓ, ਅੱਖਾਂ ਕੱਢ ਕੇ ਤੁਸੀਂ ਇੱਥੇ ਬੈਠ ਜਾਓ ਸੀਟ 'ਤੇ। ਉਹ ਜੋ ਵੀ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਦਾ ਪੇਸ਼ਾ ਰਿਹਾ, ਤੰਜ਼ ਕਰਨਾ, ਵਿਅੰਗ ਕੱਸਣਾ, ਅਤੇ ਉਹ ਉਸ ਮੁਕਾਬਲੇ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਪਰ ਉਹਨਾਂ ਦੀ ਜੋ ਬਾਡੀ ਲੈਂਗੁਏਜ ਸੀ ਉਹਦਾ ਜਿਹੜਾ ਵਤੀਰਾ ਸੀ ਉਹ ਹੰਕਾਰ ਉਸ ਦੇ ਵਿੱਚੋਂ ਦੇਖਿਆ ਜਾ ਸਕਦਾ ਸੀ। ਪਰ ਘੱਟ ਵਿਰੋਧੀ ਧਿਰਾਂ ਵਾਲੇ ਵੀ ਨਹੀਂ ਗਏ। ਜੇ ਆਪਾਂ ਕਹੀਏ ਨਾ ਕਿ ਸਾਰਾ ਕਸੂਰ ਮੁੱਖ ਮੰਤਰੀ ਦਾ ਹੀ ਹੈ ਅਤੇ ਦੂਜੇ ਪਤਾ ਨਹੀਂ ਬੜੇ ਭੋਲੇ ਨੇ, ਬੜੇ ਨਿਆਣੇ ਨੇ, ਇਹ ਘੱਟ ਨਹੀਂ ਗਏ। ਪਰ ਆਪਣਾ ਮੰਤਵ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਉੱਥੇ ਕੀ ਉਹਨਾਂ ਨੇ ਕੀਤਾ, ਨਾ ਵਿਰੋਧੀ ਧਿਰਾਂ ਕੀ ਉਹਨਾਂ ਨੇ ਨਹੀਂ ਕੀਤਾ, ਉਹਦੇ ਬਾਰੇ ਹੈ। ਆਪਣਾ ਮੰਤਵ ਇਹ ਹੈ ਕਿ ਖੇਤੀ ਆਧਾਰਿਤ ਸਾਡਾ ਸੂਬਾ ਪੰਜਾਬ, ਅਤੇ ਇਹ ਸੂਬੇ ਦੀ ਵਿਧਾਨ ਸਭਾ ਦੇ ਵਿੱਚੋਂ ਖੇਤੀ ਮੁੱਦੇ ਨਿਰਧਾਰਤ ਨੇ। ਇਸ ਸੂਬੇ ਦੀ ਵਿਧਾਨ ਸਭਾ ਦੇ ਵਿੱਚੋਂ ਕਿਸਾਨੀ ਮੁੱਦੇ, ਕਿਸਾਨੀ ਸੰਘਰਸ਼ ਨਿਰਧਾਰਤ ਹੈ। ਤਵੱਕੋਂ ਇਹ ਕੀਤੀ ਜਾ ਰਹੀ ਸੀਗੀ ਕਿ ਇਸੇ ਦਰਮਿਆਨ ਜਿਵੇਂ ਪਹਿਲੇ ਦਿਨ ਹੀ ਕਾਂਗਰਸੀਆਂ ਨੇ ਰਾਜਪਾਲ ਦੇ ਭਾਸ਼ਣ 'ਤੇ ਹੋ ਹੱਲਾ ਕੀਤਾ ਤਾਂ ਲੱਗਦਾ ਸੀਗਾ ਕਿ ਸਦਨ ਜੁੜੂਗਾ ਅਤੇ ਬੈਠੂਗਾ ਅਤੇ ਗੱਲਾਂ ਬਾਤਾਂ ਕਿਸਾਨੀ ਮੁੱਦਿਆਂ 'ਤੇ ਹੋਣਗੀਆਂ। ਪਰ ਇੱਕ ਪਾਸੇ ਜਿੱਥੇ ਕਿਸਾਨੀ ਉਹ ਕਿਸਾਨ ਆਗੂਆਂ ਦੇ ਇਸ ਸੰਘਰਸ਼ ਪ੍ਰਤੀ ਵਤੀਰੇ ਤੋਂ ਨਾਰਾਜ਼ ਹੈ, ਉੱਥੇ ਦੂਜੇ ਪਾਸੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਵਿਧਾਨ ਸਭਾ ਦੇ ਵਿੱਚ ਵੀ ਕੋਈ ਖਾਸ ਗੱਲ ਨਹੀਂ ਕੀਤੀ। ਸਾਡੇ ਕਿਸਾਨੀ ਘੋਲ ਦੇ ਆਗੂ ਹੀ ਸਿਰਫ ਇਹਨਾਂ ਹਾਲਾਤਾਂ ਦੇ ਲਈ ਜ਼ਿੰਮੇਵਾਰ ਨਹੀਂ ਗੇ, ਸਾਡੀ ਸਿਆਸਤ ਵੀ ਜ਼ਿੰਮੇਵਾਰ ਹੈ। ਅਤੇ ਜੇਕਰ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਮੁੱਦਿਆਂ ਦਾ ਜ਼ਿਕਰ ਹੀ ਨਾ ਹੋਵੇ ਜਿਸ ਮੁੱਦੇ ਨਾਲ ਇੱਕ ਵੱਡਾ ਤਬਕਾ, ਚਾਹੇ ਉਹ ਛੋਟਾ ਵਪਾਰੀ ਹੈ ਉਹ ਵੀ ਕਿਸਾਨ ਤੋਂ ਹੀ ਮਾਲ ਲੈਂਦਾ, ਚਾਹੇ ਉਹ ਮਜ਼ਦੂਰ ਹੈ ਉਹਨੇ ਵੀ ਕਿਸਾਨ ਦੇ ਨਾਲ ਹੀ ਕੰਮ ਕਰਨਾ ਹੈ। ਸੋ ਕਿੰਨੇ ਤਬਕੇ ਤੁਹਾਡੇ ਕਿਸਾਨੀ ਨਾਲ, ਖੇਤੀ ਨਾਲ ਜੁੜੇ ਨੇ, ਪਰ ਇਹਦੇ ਬਾਵਜੂਦ ਤੁਸੀਂ ਉਹ ਗੱਲ ਹੀ ਨਹੀਂ ਕਰ ਸਕੇ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਅਤੇ ਕੁੱਕੜ ਖੇ ਉਡਾਈ ਇਹ ਇੱਕੋ ਹੀ ਗੱਲ ਆ ਅਸਲ ਦੇ ਵਿੱਚ। ਜਦੋਂ ਚੱਲ ਰਹੇ ਕਿਸਾਨੀ ਅੰਦੋਲਨ ਤੇ ਵਿਰੋਧੀ ਧਿਰ ਸਦਨ ਦੇ ਵਿੱਚ ਆਪਣੀ ਗੱਲ ਨਾ ਰੱਖ ਸਕੀ, ਵਿਰੋਧੀ ਧਿਰਾਂ ਪੂਰਾ ਸਮਾਂ ਤਾਲਾਬੰਦੀ 'ਤੇ ਉਲਝੀਆਂ ਰਹੀਆਂ, ਜਦੋਂ ਕਿ ਹਾਕਮ ਧਿਰ ਨੇ ਵੀ ਬਹੁਤਾ ਸਮਾਂ ਕਿਸਾਨੀ ਨੂੰ ਨਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਯਾਲੀ ਨੇ ਕਿਸਾਨੀ ਘੋਲ ਦੇ ਮੁੱਦਿਆਂ ਨੂੰ ਚੁੱਕਿਆ। ਕਿਸਾਨੀ ਘੋਲ ਮੁੱਦੇ ਦੀ ਥਾਂ ਅੱਜ ਜਿੰਦਰੇ ਨੇ, ਤਾਲੇ ਨੇ ਲੈ ਲਈ। ਇੱਕ ਤਾਲਾ, ਇੱਕ ਜਿੰਦਰਾ ਅਜਿਹਾ ਹੋਣਾ ਚਾਹੀਦਾ ਜਿਹੜੇ ਸਾਡੇ ਬੇਲਗਾਮ ਹੋ ਚੁੱਕੇ ਲੀਡਰਾਂ 'ਤੇ ਵੀ ਵੱਜਣਾ ਚਾਹੀਦਾ। ਉਹਨਾਂ ਨੂੰ ਇਹ ਰਾਹ ਸਿਰ ਜਾਂ ਲੋਕਾਂ ਦੀ ਗੱਲ ਕਰਨ 'ਤੇ ਮਜਬੂਰ ਕਰਦਾ ਹੋਵੇ। ਇੱਕ ਤਾਲਾ, ਇੱਕ ਜਿੰਦਰਾ ਅਜਿਹਾ ਵੀ ਹੋਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨੇ ਜਿੰਦਰਾ ਲਾਇਆ, ਵਿਰੋਧੀ ਧਿਰ ਦੇ ਲੀਡਰ ਕਹਿੰਦੇ ਅਸੀਂ ਜਿੰਦਰਾ ਲਾਉਣ ਨਹੀਂ ਦੇਣਾ, ਗੈਰ ਲੋਕਤੰਤਰਿਕ ਹੈ, ਇਹ ਆਏ ਆ ਫਲਾਨਾ ਹੈ। ਪਰ ਅਸਲ ਦੇ ਵਿੱਚ ਜਿਹੜੀ ਲੋਕਾਂ ਦੀ ਗੱਲ ਸੀ, ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੀ ਤੁਸੀਂ ਕੋਈ ਵਿਧਾਨ ਸਭਾ ਦੇ ਵਿੱਚ ਗੱਲ ਸੁਣੀ ਹੋਵੇ, ਬਾਹਰ ਆ ਕੇ ਉਹਨਾਂ ਨੇ ਖੇਤੀ ਮੁੱਦਿਆਂ 'ਤੇ ਕੋਈ ਗੱਲ ਕੀਤੀ ਹੋਵੇ? ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਕਿ ਮੈਂ ਜੀ, ਤੁਸੀਂ ਤਾਂ ਮੈਨੂੰ ਕਹਿੰਦੇ ਸੀ 8 ਵਜੇ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਦਾ, ਮੈਂ ਤਾਂ 2-2 ਵਜੇ ਤੱਕ ਮੀਟਿੰਗਾਂ 'ਤੇ ਬਹਿੰਦਾ ਰਿਹਾ। ਜੇਕਰ ਤੁਸੀਂ 2-2 ਵਜੇ ਤੱਕ ਮੀਟਿੰਗਾਂ 'ਤੇ ਬਹਿੰਦੇ ਰਹੇ ਹੋ ਅਤੇ ਤੁਹਾਨੂੰ 7 ਦਿਨ ਲੱਗ ਗਏ FIR ਦਰਜ ਕਰਨ 'ਤੇ, ਤੁਹਾਨੂੰ ਪਤਾ ਨਹੀਂ ਸੀਗਾ ਕਿ ਤੁਹਾਡੇ ਕਿਸਾਨ ਸੜਕਾਂ 'ਤੇ ਬੈਠੇ ਨੇ। ਤੁਸੀਂ ਇੱਕ ਪਾਸੇ ਸਦਨ ਦੇ ਵਿੱਚ ਜਾਂ ਆਪਣੀਆਂ ਗੱਲਾਂ ਦੇ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹੋ, ਇਹ ਲੋਕਾਂ ਦੇ ਮਨਾਂ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ, ਪਰ ਕੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ? ਕੀ ਗਰਾਊਂਡ 'ਤੇ ਨਜ਼ਰ ਆਉਂਦੀ ਹੈ? ਕਿਉਂਕਿ ਆਪਾਂ ਪਿਛਲੇ ਦਿਨੀ ਕਿਸਾਨ ਆਗੂਆਂ ਦੀਆਂ ਗੱਲਾਂ ਸੁਣ ਰਹੇ ਸਾਂ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਲੱਗਦਾ ਕਿਤੇ ਪੰਜਾਬ ਸਰਕਾਰ ਦੇ ਵਿਰੋਧੀ ਨਾਲ ਅੰਦੋਲਨ ਛੇੜਨਾ ਪੈ ਜਾਵੇ। ਅਤੇ ਅੱਜ ਜਿਹੜਾ ਅੰਦੋਲਨ ਹੈ ਪੰਜਾਬ ਦੇ ਵਿੱਚ ਹੀ ਹੈ। ਅਸਲ ਦੇ ਵਿੱਚ ਇਹਦਾ ਆਰਥਿਕ ਤੌਰ 'ਤੇ ਜਿਹੜਾ ਨੁਕਸਾਨ ਹੋਣਾ ਉਹ ਪੰਜਾਬ ਨੂੰ ਹੋਣਾ ਹੈ। ਕੇਂਦਰ ਨੇ, ਮੋਦੀ ਸਰਕਾਰ ਨੇ ਬੜੇ ਸਾਜ਼ਿਸ਼ਾਂ ਅਤੇ ਬੜੇ ਸ਼ਰਾਰਤੀ ਤਰੀਕੇ ਦੇ ਨਾਲ ਅਤੇ ਬੜੇ ਹਮਲਾਵਰ ਤਰੀਕੇ ਦੇ ਨਾਲ
ਇਸ ਅੰਦੋਲਨ ਨੂੰ ਰੋਕਿਆ ਹੀ ਤਾਂ ਕਰਕੇ ਹੈ ਕਿ ਇਹ ਪੰਜਾਬ 'ਚ ਰਵੇ, ਸੜਕਾਂ ਰੁਕਣ ਪੰਜਾਬ ਦੀਆਂ ਰੁਕਣ, ਲੋਕ ਖੱਜਲ ਹੋਣ ਪੰਜਾਬ ਦੇ ਹੋਣ, ਆਰਥਿਕਤਾ ਦੇ ਵਿੱਚ ਘਾਟਾ ਪਵੇ ਪੰਜਾਬ ਨੂੰ ਪਵੇ ਮਾਲਗੇ ਦੇ ਤੌਰ ਤੇ, ਲੋਕ ਫੱਟੜ ਹੋਣ ਪੰਜਾਬ ਦੇ ਹੋਣ। ਸੋ ਸਾਰੀ ਰਲ ਮਿਲਾ ਕੇ ਜਿਹੜੀ ਤਸਵੀਰ ਆ ਉਹ ਪੰਜਾਬ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ। ਪਰ ਕੀ ਅਸੀਂ ਜੇਕਰ ਇਸ ਗੱਲੋਂ ਡਰ ਕੇ ਅਸੀਂ ਇਹ ਕਹਿ ਦਈਏ ਕਿ ਅੰਦੋਲਨ ਨਹੀਂ ਕਰਨੇ ਚਾਹੀਦੇ, ਫਿਰ ਤਾਂ ਅਸੀਂ ਜੋ ਸੱਤਾ ਕਹੇਗੀ ਉਹਦੇ ਦਰਬਾਰ ਦੇ ਵਿੱਚ ਸਿਰ ਝੁਕਾ ਕੇ ਜਾਣ ਵਾਲੇ ਦਰਬਾਰੀ ਬਣ ਜਾਵਾਂਗੇ ਨਾ। ਫਿਰ ਅਸੀਂ ਉਹ ਲੋਕ ਨਹੀਂ ਰਹਾਂਗੇ ਜਿਹੜੇ ਲੋਕ ਆਪਣੀਆਂ ਹੱਕਾਂ ਪ੍ਰਤੀ ਸੁਚੇਤ ਨੇ, ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰਦੇ ਨੇ, ਸੜਕਾਂ 'ਤੇ ਨਿਕਲਦੇ ਨੇ, ਆਪਣੀਆਂ ਜਾਨਾਂ ਗਵਾਉਂਦੇ ਨੇ। ਫਿਰ ਸਾਡੇ 'ਚ ਉਹ ਚੀਜ਼ ਗਾਇਬ ਹੋ ਜਾਣੀ ਹੈ। ਪਰ ਤੁਸੀਂ ਦੇਖੋ ਕਿ ਕਿੱਡੀ ਸ਼ਰਮ ਦੀ ਗੱਲ ਹੈ ਕਿ ਇੱਕ ਖੇਤੀ ਆਧਾਰਿਤ ਸੂਬਾ ਜਿਹਦੀ ਆਰਥਿਕਤਾ ਖੇਤੀ ਹੈ, ਜਿਹਦੀ ਵਸੋਂ ਦੇ ਕਈ ਤਬਕੇ ਖੇਤੀ ਨਾਲ ਜੁੜੇ ਨੇ, ਉਸ ਸੂਬੇ ਦੀ ਵਿਧਾਨ ਸਭਾ ਦੇ 117 ਨੁਮਾਇੰਦੇ ਇਸ ਮਸਲੇ ਤੇ ਔਰ ਖਾਸ ਤੌਰ ਤੇ ਜਦੋਂ ਉਹ ਖੇਤੀ ਸੰਕਟ ਦੇ ਵਿੱਚੋਂ ਲੰਘ ਰਹੀ ਹੈ, ਜਦੋਂ ਖੇਤੀ ਸੰਘਰਸ਼ ਦੇ ਵਿੱਚੋਂ ਲੰਘ ਰਹੀ ਹੈ, ਉਸ ਮੁੱਦੇ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗੱਲ ਨਹੀਂ ਹੋ ਰਹੀ। ਇਸ ਤੋਂ ਸ਼ਰਮਨਾਕ ਕੀ ਹੋਊਗਾ? ਔਰ ਅਸੀਂ ਕਿਹੜੀਆਂ ਗੱਲਾਂ ਨੂੰ ਚਰਚਾ ਕਰ ਰਹੇ ਹਾਂ? ਅਸੀਂ ਕਿਹੜੀਆਂ ਇਹਨਾਂ ਗੱਲਾਂ ਨੂੰ ਕਿ ਮੁੱਖ ਮੰਤਰੀ ਨੇ ਆ ਕਿਹਾ, ਬਾਜਵੇ ਨੇ ਆ ਕਿਹਾ, ਠੀਕ ਹੈ, ਉਹਨਾਂ ਦੀਆਂ ਸਟੇਟਮੈਂਟਾਂ 'ਤੇ ਚਰਚਾ ਹੋਣੀ ਚਾਹੀਦੀ ਹੈ, ਪਰ ਕੀ ਅਸੀਂ ਸਿਆਸਤ ਨੂੰ ਜਵਾਬਦੇਹ ਬਣਾ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਅਕਾਊਂਟੇਬਲ ਬਣਾ ਰਹੇ ਹਾਂ? ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਮੈਂ ਜ਼ਿਕਰ ਕੀਤਾ ਹੈ ਕਿ ਤੁਸੀਂ ਉਹਨਾਂ ਦੀ ਕੋਈ ਬਾਈਟ ਸੁਣੀ ਹੈ ਮੀਡੀਆ ਦੇ ਵਿੱਚ, ਜਾਂ ਉਹਨਾਂ ਨੇ ਖੇਤੀ ਦੇ ਬਾਰੇ ਕੋਈ ਗੱਲ ਕਹੀ ਹੋਵੇ ਬਜਟ ਤੋਂ ਪਹਿਲਾਂ, ਬਜਟ ਦੇ ਦਰਮਿਆਨ ਮੀਡੀਆ ਦੇ ਵਿੱਚ ਕਹੀ ਹੋਵੇ? ਚਲੋ ਸਦਨ ਦੇ ਵਿੱਚ ਤਾਂ ਹੋ ਸਕਦਾ ਉਹਨਾਂ ਨੇ ਸਮੇਂ ਦੇ ਵਿੱਚ ਕਹਿ ਦੇਣ। ਉਹ ਫਰੇਮ ਦੇ ਵਿੱਚੋਂ ਗਾਇਬ ਨੇ, ਉਹ ਸਾਰੇ ਐਪੀਸੋਡ ਦੇ ਵਿੱਚੋਂ ਗਾਇਬ ਨੇ। ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਪੰਜਾਬ ਸੂਬੇ ਦਾ ਖੇਤੀਬਾੜੀ ਮੰਤਰੀ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਬੈਠਕਾਂ ਦੇ ਵਿੱਚ ਸਾਲਸੀ ਕਰ ਰਹੇ ਨੇ, ਪਰ ਇਹਨਾਂ ਨੂੰ ਨਿਲ ਵਿੱਚ ਤੇ ਪਰਚਾ ਦਰਜ ਕਰਨ ਦੀ ਜਦੋਂ ਗੱਲ ਆਉਂਦੀ ਹੈ, ਉਹ ਪਰਚਾ ਨਹੀਂ ਹੋ ਰਿਹਾ, ਉਹ ਅਣਪਛਾਤਿਆਂ 'ਤੇ ਹੋ ਰਿਹਾ। ਸਾਡੇ ਲੋਕਾਂ ਦੀ ਜਦੋਂ ਮੋਬਿਲਾਈਜੇਸ਼ਨ ਕਰਨੀ ਹੈ, ਵਿਰੋਧੀ ਧਿਰਾਂ ਦੀ ਗੱਲ ਕਰ ਲਓ, ਚਲੋ ਮੁੱਖ ਮੰਤਰੀ ਸਾਹਿਬ ਤੇ ਖੇਤੀਬਾੜੀ ਮੰਤਰੀ ਤੇ ਸਦਨ ਦੇ ਵਿੱਚ ਜੋ ਹੋਇਆ, ਇਹ ਵੈਸੇ ਤਾਂ ਹੋ ਹੱਲਾ ਕਰਦੇ ਨੇ, ਪਰ ਅਸਲ ਦੇ ਵਿੱਚ ਉੱਥੇ ਲੋਕਾਂ ਦੇ ਨਾਲ ਖੜੇ ਕਿੰਨੇ ਕੁ ਨਜ਼ਰ ਆਉਂਦੇ ਨੇ ਕਿ ਉਹਦੇ ਪਿੰਡ ਜਾਏ 2-3 ਲੀਡਰ ਕਾਂਗਰਸ ਦੇ ਕਿ ਉਹਦੇ ਨਾਲ ਕਿਸਾਨੀ ਸੰਘਰਸ਼ ਨੂੰ ਠੁੰਮਣਾ ਲੱਗ ਗਿਆ। ਤੁਸੀਂ ਉਸ ਧਿਰ ਬਾਬਤ ਕਿਉਂ ਨਹੀਂ ਬੋਲ ਰਹੇ ਜਿਹੜੀ ਧਿਰ ਕਿਸਾਨਾਂ 'ਤੇ ਜ਼ੁਲਮ ਕਰਦੀ ਹੈ? ਤੁਹਾਡੀ ਤਾਂ ਓਪੋਜੀਸ਼ਨ ਪਾਰਟੀ ਹੈ ਨਾ। ਤੁਸੀਂ ਭਾਜਪਾ ਦੇ ਬਾਰੇ ਕੁਛ ਨਹੀਂ ਕਹਿ ਰਹੇ, ਤੁਸੀਂ ਹਰਿਆਣਾ ਸਰਕਾਰ ਦੇ ਬਾਰੇ ਕੁਛ ਨਹੀਂ ਕਹਿ ਰਹੇ। ਕੁਛ ਕੁ ਮੰਤਰੀ ਨੇ, ਕੁਛ ਕੁ ਚਿਹਰੇ ਨੇ ਕਾਂਗਰਸ ਦੇ ਜਿਹੜੇ ਇਸ ਮਾਮਲੇ 'ਚ ਸਰਗਰਮ ਨੇ, ਬਾਕੀ ਚਿਹਰੇ ਕਿੱਥੇ ਨਜ਼ਰ ਆਉਂਦੇ ਨੇ? ਕੀ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਮੰਨਦੇ ਹੋ ਸਾਰੀ, ਜਾਂ ਸੁਖਪਾਲ ਖਹਿਰਾ ਨੂੰ, ਜਾਂ ਹੋਰ 3-4 ਜਿਹੜੇ ਲੀਡਰ ਨੇ? ਕਿ ਬਾਕੀ ਕਾਂਗਰਸੀ ਲੀਡਰਾਂ ਦਾ ਕੋਈ, ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ? ਲੋਕਾਂ ਨੇ ਉਹਨਾਂ ਨੂੰ ਕਦੇ ਪਹਿਲਾਂ ਚੁਣਿਆ ਨਹੀਂ ਸੀ? ਕੀ ਹੋ ਗਿਆ ਜੇ ਅੱਜ ਫਾਰਮਰ ਹੋ ਚੁੱਕੇ ਨੇ? ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਆਪਣੇ ਲੋਕਾਂ ਪ੍ਰਤੀ? ਅਕਾਲੀ ਦਲ ਦੀ ਗੱਲ ਕਰ ਲਓ, ਅਕਾਲੀ ਦਲ ਦੇ ਮਨਪ੍ਰੀਤ ਆਲੀ ਨੇ ਜ਼ਰੂਰ ਸਦਨ ਦੇ ਵਿੱਚ ਮੁੱਦਾ ਚੁੱਕਿਆ, ਚਲੋ ਸ਼ਾਬਾਸ਼ ਦੇ ਪਾਤਰ ਨੇ, ਪਰ ਅਕਾਲੀ ਦਲ ਵੈਸੇ ਤੁਹਾਨੂੰ ਇਸ ਕਿਸਾਨੀ ਧਰਨੇ 'ਚ ਕਿੱਥੇ ਨਜ਼ਰ ਆ ਰਿਹਾ? ਕਦੇ ਉਹਨਾਂ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ? 2-3 ਨਾਰਮਲ ਜੇ ਬਿਆਨ ਦੇਣ ਦੇ ਬਾਅਦ ਕਦੇ ਲੋਕ ਸਭਾ ਦੇ ਵਿੱਚ 1-2 ਵਾਰੀ ਬੀਬਾ ਜੀ ਨੇ ਮੁੱਦਾ ਚੁੱਕਿਆ, ਪਰ ਉਹ ਪੰਜਾਬ ਦੀ ਨੁਮਾਇੰਦਾ ਪਾਰਟੀ ਰਹੀ ਹੈ, ਅਕਾਲੀ ਦਲ ਪੰਥਕ ਪਾਰਟੀ ਰਹੀ ਹੈ, ਖੇਤਰੀ ਪਾਰਟੀ ਰਹੀ ਹੈ। ਪਰ ਤੁਹਾਨੂੰ ਲੱਗਦਾ ਕਿ ਉਹ ਪਾਰਟੀ ਇਸ ਤਰ੍ਹਾਂ ਲੋਕਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ, ਕਿਸਾਨੀ ਅੰਦੋਲਨ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਖੜਨਾ ਚਾਹੀਦਾ? ਸੋ ਕਿਹੜੀ ਸਿਆਸੀ ਧਿਰ ਹੈ ਜਿਹਦੇ ਤੁਸੀਂ ਉਮੀਦ ਲਾ ਕੇ ਚੱਲ ਰਹੇ ਹੋ? ਸੱਤਾਧਾਰੀਆਂ ਤੋਂ, ਵਿਰੋਧੀ ਧਿਰਾਂ ਤੋਂ, ਓਪੋਜੀਸ਼ਨਸ ਤੋਂ, ਅਕਾਲੀ ਦਲ ਤੋਂ, ਬੀਜੇਪੀ ਤੋਂ? ਬੀਜੇਪੀ ਦੇ ਜਾਖੜ ਸਾਹਿਬ ਨੂੰ ਤਾਂ ਵੈਸੇ ਹੀ ਕਿਸਾਨ ਉਹ ਸਵਾਲਾਂ ਦੇ ਕਟਹਿਰੇ 'ਚ ਘੇਰੀ ਬੈਠੇ ਨੇ। ਔਰ ਸਭ ਤੋਂ ਵੱਡੀ ਗੱਲ, ਬੀਜੇਪੀ ਜਾਖੜ ਸਾਹਿਬ ਪਿਛਲੇ ਦਿਨ ਕਹਿ ਰਹੇ ਸੀਗੇ ਕਿ ਜੀ ਸਿਆਸਤ ਦੇ ਵਿੱਚ ਆ ਕੇ ਲੋਕਾਂ ਦੇ ਪੁੱਤ ਨਹੀਂ ਮਰਾਉਣੇ ਚਾਹੀਦੇ। ਫਿਰ ਜਾਖੜ ਸਾਹਿਬ ਤੁਸੀਂ ਦੱਸੋ ਕਿ ਮੰਗਾਂ ਕਿਵੇਂ ਰੱਖੀਏ? ਜਿਹੜੇ ਗੋਲੀਆਂ ਮਾਰ ਰਹੇ ਨੇ ਤੁਸੀਂ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਰਹੇ, ਜਿਹੜੇ ਗੋਲੀਆਂ ਖਾ ਰਹੇ ਨੇ ਤੁਹਾਡੇ ਭਾਣੇ ਉਹ ਕਸੂਰਵਾਰ ਹੋ ਗਏ। ਇੱਕ ਪਾਸੇ ਜਾਖੜ ਸਾਹਿਬ ਕਹਿੰਦੇ ਕਿ ਕਿਸਾਨ ਆਗੂਆਂ ਬਾਰੇ ਕਿ ਉਹ ਕਿਸਾਨੀ ਮੁੱਦਿਆਂ 'ਤੇ ਗੱਲ ਸਿਆਸਤ ਕਰ ਰਹੇ ਨੇ, ਪਰ ਦੂਜੇ ਪਾਸੇ ਉਹਨਾਂ ਦੀ ਆਪਣੀ ਹੀ ਪਾਰਟੀ ਭਾਜਪਾ ਵੱਲੋਂ ਲੋਕ ਸਭਾ ਹਲਕਾ ਖੀਰੀ ਤੋਂ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦਿੱਤੀ ਗਈ ਹੈ। ਸੋ ਜਾਖੜ ਸਾਹਿਬ ਇਹਦੇ 'ਤੇ ਵੀ ਆਪਣਾ ਸਟੈਂਡ ਸਪਸ਼ਟ ਕਰ ਦੇਣ। ਅਜੇ ਮਿਸ਼ਰਾ ਟੈਨੀ ਕੌਣ ਹੈ? ਉਹ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਜਿਹਦੇ ਮੁੰਡੇ 'ਤੇ ਦੋਸ਼ ਲੱਗਿਆ ਕਿ ਇਹਨੇ 4 ਕਿਸਾਨ ਦਰੜ ਕੇ ਇੱਕ ਕਾਰ ਦੇ ਨਾਲ ਮਾਰ ਦਿੱਤੇ, ਉਹਨਾਂ ਦਾ ਕਤਲ ਕਰ ਦਿੱਤਾ। ਅਜੇ ਮਿਸ਼ਰਾ ਟੈਨੀ ਉਹ ਹੈ ਜਿਹਨੂੰ ਮੋਦੀ ਸਰਕਾਰ ਨੇ ਲੋਕ ਸਭਾ ਦੇ ਵਿੱਚੋਂ ਜਾਂ ਆਪਣੇ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ। ਅਜੇ ਮਿਸ਼ਰਾ ਟੈਨੀ ਕਿਉਂ ਨਹੀਂ ਬਰਖਾਸਤ ਕੀਤਾ? ਕਿਉਂਕਿ ਮਿਸ਼ਰਾ ਜਿਹੜਾ ਵੋਟ ਬੈਂਕ ਆ ਉੱਥੇ, ਕਿਉਂਕਿ ਹਿੰਦੂ ਬੈਲਟ ਤੋਂ ਆਉਂਦਾ, ਉੱਥੇ ਮਿਸ਼ਰਿਆਂ ਦਾ ਖਾਸਾ ਵੋਟ ਬੈਂਕ ਹੈ, ਇਸੇ ਕਰਕੇ ਜਿੱਦ ਹੈ। ਇਸ ਕਰਕੇ ਇਹਨਾਂ ਨੇ ਜੋਖਮ ਹੀ ਨਹੀਂ ਲਿਆ, ਲੋਕਾਂ ਨਾਲ ਜੋ ਹੁੰਦਾ ਹੋਈ ਜਾਵੇ, ਅਸੀਂ ਆਪਣੀ ਸਿਆਸਤ ਥੋੜ੍ਹਾ ਛੱਡਣੀ ਹੈ। ਇੱਧਰ ਸਾਡੇ ਕਿਸਾਨ ਲਗਾਤਾਰ ਆਪਣੇ ਬਲਬੂਤੇ 'ਤੇ ਲੜਾਈ ਲੜ ਰਹੇ ਆ। ਹਰਿਆਣਾ ਸਰਕਾਰ ਉਹਨਾਂ ਦੇ ਗੋਲੀਆਂ ਮਾਰ ਰਹੀ ਹੈ ਤੇ ਇੱਧਰ 7-7 ਦਿਨ ਲੱਗ ਰਹੇ ਨੇ ਸਾਡੀਆਂ ਸਰਕਾਰਾਂ ਨੂੰ FIR ਦਰਜ ਕਰਨ 'ਤੇ।
ਵਿਰੋਧੀ ਧਿਰ ਦੇ ਆਗੂ ਬਾਜਵਾ ਸਾਹਿਬ ਨੇ ਉਹ ਕਹਿੰਦੇ ਕਿ ਕਿਸਾਨੀ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਹੈ, ਪਰ ਕੀ ਅਸਲ ਦੇ ਵਿੱਚ ਉਹ ਸਰਕਾਰ ਨੂੰ ਇਸ ਗੱਲ ਤੇ ਲਿਆ ਸਕੇ? ਉਹ ਤਾਲਿਆਂ 'ਚ ਉਲਝੇ ਰਹੇ, ਉਹ ਜਿੰਦਰਿਆਂ 'ਚ ਉਲਝੇ ਰਹੇ। ਸੋ ਕਹਿਣ ਤੋਂ ਭਾਵ ਹੈ ਕਿ ਪੰਜਾਬ ਦਾ ਇਹ ਕਿਸਾਨੀ ਘੋਲ ਸੰਘਰਸ਼ ਕਿਸਾਨ ਆਗੂ ਆਪਣੇ ਬਲਬੂਤੇ ਤੇ ਆਪਣੀ ਰਣਨੀਤੀ ਨਾਲ ਲੜ ਰਹੇ ਨੇ ਔਰ ਲੋਕ ਉਹਨਾਂ ਦੇ ਨਾਲ ਲੜ ਰਹੇ ਨੇ। ਠੀਕ ਹੈ, ਉਹਨਾਂ ਦੀ ਅਪਰੋਚ ਦੇ ਵਿੱਚ, ਉਹਨਾਂ ਦੀ ਰਣਨੀਤਿਕ ਅਪਰੋਚ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋਣਗੀਆਂ, ਪਰ ਕੀ ਆ ਸਿਆਸਤਦਾਨਾਂ ਦਾ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਕੁੱਕੜ ਖੇ ਉਡਾਈ ਹੈ, ਕਿ ਇਹਨਾਂ ਦਾ ਕੋਈ ਫਰਜ਼ ਨਹੀਂ ਲੋਕਾਂ ਦੇ ਪ੍ਰਤੀ? ਕਿ ਵਿਧਾਨ ਸਭਾ 'ਚ ਗੱਲ ਨਹੀਂ ਸੀ ਹੋਣੀ ਚਾਹੀਦੀ? ਕਿਉਂਕਿ ਅਸੀਂ ਵਾਰ-ਵਾਰ ਕਿਉਂ ਇਹ ਗੱਲ ਕਰ ਰਹੇ ਹਾਂ? ਕਿਉਂਕਿ ਵਿਧਾਨ ਸਭਾ 'ਚ ਕੀਤੀ ਗੱਲ ਦਾ ਕੋਈ ਮਾਇਨਾ ਹੈ। ਤੁਸੀਂ ਕਿਸਾਨੀ ਤੇ ਕੋਈ ਬਿੱਲ ਲੈ ਕੇ ਆਉਂਦੇ, ਤੁਸੀਂ ਕਿਸਾਨੀ ਦੀ ਗੱਲ ਕਰਦੇ, ਕੇਂਦਰ ਸਰਕਾਰ ਨੂੰ ਉੱਥੇ ਲਾਹਣਤਾਂ ਪੈਂਦੀਆਂ ਜਾਂ ਕੇਂਦਰ ਸਰਕਾਰ ਦੇ ਮੂਹਰੇ ਅੜਦੇ, ਤਾਂ ਇਹ ਗੱਲ ਸੰਵਿਧਾਨਕ ਤੌਰ ਤੇ ਨੋਟ ਹੋਣੀ ਸੀ, ਬਹੁਤ ਵੱਡਾ ਮਾਮਲਾ ਬਣ ਜਾਣਾ ਸੀ। ਜਿਵੇਂ ਕੇਂਦਰ ਦੀਆਂ ਉਲਟ ਦੂਜੀਆਂ ਸਰਕਾਰਾਂ ਦੇ ਜਿਹੜੇ ਲੋਕ ਨੇ ਉਹ ਮੁਜ਼ਾਹਰੇ ਕਰਦੇ ਨੇ ਤਾਂ ਉਹ ਵੱਡੀਆਂ ਖਬਰਾਂ ਬਣ ਜਾਂਦੀਆਂ। ਇਸ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ ਕੋਲੇ, ਪੰਜਾਬ ਦੇ ਲੀਡਰਾਂ ਕੋਲੇ ਇੱਕ ਮਿਸਾਲੀ ਮੌਕਾ ਸੀ ਆਪਣੇ ਲੋਕਾਂ ਦੇ ਨਾਲ ਖੜਨ ਦਾ, ਆਪਣੀ ਵਿਧਾਨ ਸਭਾ ਦੇ ਵਿੱਚ ਕਿਸਾਨੀ ਦੀ ਗੱਲ ਕਰਨ ਦਾ, ਪਰ ਇਹਨਾਂ ਨੇ ਤੂੰ ਮੈਂ ਜਿੰਦਰੇ ਤਾਲਿਆਂ ਦੇ ਵਿੱਚ ਉਲਝ ਕੇ ਕਿਸਾਨੀ ਸੰਘਰਸ਼ ਦੀ ਇੱਕ ਵੱਡੀ ਗੱਲ, ਉਸ ਦੇ ਹੱਕ ਦੇ ਵਿੱਚ ਡਟਣ ਦਾ ਇੱਕ ਵੱਡਾ ਮੌਕਾ ਗਵਾ ਦਿੱਤਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ